ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਅਮਨਜੋਤ ਕੌਰ ਜੀ ਦੀ। ਇਹਨਾਂ ਦੀ ਲਿਖਤ ਦਾ ਪਹਿਲਾ ਪਾਰਟ ਹੈ ਲੀਡਰਸ਼ਿਪ ਕੀ ਸਾਡੇ ਕੋਲ ਸਟੇਟਸਮੈਨ ਦੀ ਤਰਜ ਦੇ ਲੀਡਰ ਹਨ ਜੋ ਪੜ੍ਹੇ ਲਿਖੇ ਹੋਣ, ਸੋਚ ਵਿਜ਼ਨ ਰੱਖਦੇ ਹੋਣ, ਡੋਲਣ ਨਾ, ਵੱਖੋ ਵੱਖਰੀਆਂ ਧਿਰਾਂ ਨਾਲ ਗੱਲਬਾਤ ਕਰ ਸਕਣ ਅਤੇ ਸਾਡਾ ਪੱਖ ਸੁਚੱਜੇ ਢੰਗ ਨਾਲ ਪੇਸ਼ ਕਰ ਸਕਣ, ਕਿਉਂਕਿ ਅਸੀਂ ਚੰਗੇ ਲੀਡਰ ਬਿਨਾਂ ਚੰਗੇ ਭਵਿੱਖ ਦੀ ਆਸ ਨਹੀਂ ਕਰ ਸਕਦੇ। ਜੇ ਸਾਨੂੰ ਪਹਿਲਾਂ ਦੀ ਤਰ੍ਹਾਂ ਭ੍ਰਿਸ਼ਟ, ਝੂਠੇ ਅਤੇ ਗੱਦਾਰ ਕਿਸਮ ਦੇ ਤਾਰਾ ਸਿੰਘ ਵਰਗੇ ਲੀਡਰ ਮਿਲਣਗੇ ਜਾਂ ਫਿਰ ਬਾਦਲ ਵਰਗੇ, ਫਿਰ ਦੁਬਾਰਾ ਸਾਨੂੰ ਧੋਖਾ ਹੀ ਮਿਲੇਗਾ ਪਹਿਲਾਂ ਦੀ ਤਰ੍ਹਾਂ। ਅੱਜ ਸਾਡੀ ਤਰਾਸਦੀ ਹੈ ਕਿ ਸਾਡੇ ਕੋਲ ਚੰਗਾ ਲੀਡਰ ਨਹੀਂ ਜਿਹਦੇ ਤੇ ਅਸੀਂ ਯਕੀਨ ਕਰ ਸਕੀਏ। ਭਾਰਤ 'ਚ ਵਸਦੇ ਸਿੱਖ ਹਨੇਰੇ ਵਿੱਚ ਹਨ, ਅਸੀਂ ਆਸ ਛੱਡ ਬੈਠੇ ਹਾਂ, ਯਕੀਨ ਨਹੀਂ ਕਰ ਪਾ ਰਹੇ ਅਸੀਂ ਕਿਸੇ ਤੇ। ਦੂਸਰਾ, ਬਾਲਕਨਾਈਜੇਸ਼ਨ ਆਫ ਇੰਡੀਆ। ਕੀ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਕਦੇ ਵੀ ਆਪਣੇ ਚੋਂ 1 ਇੰਚ ਨੂੰ ਆਜ਼ਾਦ ਹੋਣ ਦੇਵੇਗਾ? ਇਸ ਕਰਕੇ ਕਸ਼ਮੀਰ ਅਤੇ ਨਾਰਥ ਈਸਟ ਸੂਬਿਆਂ 'ਚ ਕੁਝ ਵੀ ਨਹੀਂ ਬਚਿਆ, ਬਲਕਿ ਇਹਨਾਂ ਨੇ ਇੰਨੇ ਸਖਤ ਅਤੇ ਕਠੋਰ ਕਾਨੂੰਨ ਲਾਗੂ ਕਰ ਦਿੱਤੇ, ਇਹਨਾਂ ਸੂਬਿਆਂ ਤੇ ਮਾਰੇ ਨੇ, ਜ਼ਬਰ ਜਨਾਹ ਕਰ ਰਹੇ ਨੇ, ਧੱਕੇਸ਼ਾਹੀ ਬੰਬਾਰੀ ਤੱਕ ਕਰਦੇ ਨੇ ਮਾਸੂਮ ਲੋਕਾਂ ਤੇ, ਪਰ ਦਿੰਦੇ ਉਹਨਾਂ ਨੂੰ ਕੱਖ ਨਹੀਂ। ਇਸ ਸਭ ਦੇ ਚਲਦੇ ਇਹਨਾਂ ਸੂਬਿਆਂ ਤੋਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮੁਖਤਾਰਾ ਵਿੱਚ ਸ਼ਾਮਲ ਹੋ ਰਹੀ ਹੈ। ਨੌਜਵਾਨ ਪੀੜ੍ਹੀ IITS ਅਤੇ ਦਿੱਲੀ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ 'ਚ ਦਾਖਲਾ ਲੈ ਰਹੀ ਹੈ ਅਤੇ ਮੁਖਤਾਰਾ 'ਚ ਸ਼ਾਮਲ ਹੋਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਚੰਗੀਆਂ ਨੌਕਰੀਆਂ ਲੈ ਰਹੇ ਹਨ, ਫਿਲਮਾਂ ਅਤੇ ਰਿਐਲਿਟੀ ਸ਼ੋਜ਼ ਹਿੱਸਾ ਲੈ ਰਹੇ ਹਨ। ਅੱਜ ਕੱਲ੍ਹ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਵੀ ਕਈ ਨਾਰਥ ਈਸਟ ਸਟੇਟਾਂ ਦੇ ਸਟੂਡੈਂਟਸ ਦੇਖੇ ਜਾ ਸਕਦੇ ਹਨ। ਮੇਰਾ ਮਤਲਬ ਹੈ ਉਹ ਮੁਖਤਾਰਾ ਨਾਲ ਘੁਲ ਮਿਲ ਰਹੇ ਹਨ। ਇਸੇ ਤਰ੍ਹਾਂ ਸਿੱਖ ਵੀ ਭਾਰਤ ਦੇ ਬਾਕੀ ਸੂਬਿਆਂ 'ਚ ਜਾ ਵਸੇ ਹਨ, ਚੰਗੀਆਂ ਨੌਕਰੀਆਂ ਤੇ ਲੱਗੇ ਹਨ, ਘਰ-ਬਾਰ ਬਣਾ ਰਹੇ ਹਨ ਤੇ ਵਪਾਰ ਸਥਾਪਿਤ ਕਰ ਰਹੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਗੱਲਾਂ ਦਾ ਹੋਣਾ ਇਹਨਾਂ ਸੂਬਿਆਂ ਦੀ ਆਜ਼ਾਦੀ ਲਹਿਰਾਂ ਨੂੰ ਢਾਹ ਲਾ ਰਿਹਾ ਹੈ? ਕੀ ਇਹਨਾਂ ਗੱਲਾਂ ਦੇ ਹੋਣ ਨਾਲ ਲੋਕਾਂ ਦੀ ਸੋਚ ਵਿੱਚ ਫਰਕ ਨਹੀਂ ਪੈਂਦਾ? ਜਿਹੜੇ ਲੋਕ ਹੋਰ ਥਾਵਾਂ ਤੇ ਜਾ ਵਸਦੇ ਹਨ, ਕੀ ਉਹ ਆਜ਼ਾਦੀ ਦੀ ਲੜਾਈ 'ਚ ਅੜਿੱਕਾ ਨਹੀਂ ਬਣਦੇ? ਕੀ ਉਹਨਾਂ ਦੇ ਇੰਟਰਸਟ ਨੂੰ ਧੱਕਾ ਨਹੀਂ ਲੱਗਦਾ? ਕੀ ਉਹ ਆਪਣਾ ਪੱਖ ਸੁਰੱਖਿਅਤ ਰੱਖਣ ਲਈ ਆਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਨਹੀਂ ਕਰਨਗੇ? ਜਿਵੇਂ ਕਿ ਜ਼ਿਆਦਾਤਰ ਸਿੱਖ 1984 ਦੇ ਦੁਬਾਰਾ ਵਾਪਰਨ ਤੋਂ ਡਰਦੇ ਹੀ ਗੱਲ ਨਹੀਂ ਕਰਦੇ। ਕੋਈ ਭਾਵੇਂ ਤੁਹਾਨੂੰ ਇਹ ਗੱਲਾਂ ਚੰਗੀਆਂ ਨਾ ਲੱਗਣ, ਪਰ ਇਹ ਸੱਚਾਈ ਹੈ। ਇਸ ਤਰ੍ਹਾਂ ਦੀ ਵਿਰੋਧਤਾ ਨਾਲ ਤੁਸੀਂ ਕਿਵੇਂ ਨਜਿੱਠੋਗੇ? ਜੀ ਡਾਕਟਰ ਸਾਹਿਬ। ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਅੱਜ ਤੀਸਰਾ ਜਿਹੜਾ ਅਸੀਂ ਡਿਸਕਸ਼ਨ ਅਧੀਨ ਉਹਨਾਂ ਦੀ ਲਿਖਤ ਦਾ ਹਿੱਸਾ ਲਿਆਂਦਾ ਹੈ। ਅਜੇ ਹੋਰ ਤੁਹਾਨੂੰ ਸਬਰ ਕਰਨਾ ਪੈਣਾ ਜੀ, ਪਰ ਇਹਨਾਂ ਨੇ ਇੰਨੇ ਇੱਕ ਵੈਲਿਡ ਨੁਕਤੇ ਲਿਆਂਦੇ ਨੇ ਕਿ ਮੈਨੂੰ, ਹਾਲਾਂਕਿ ਮੈਂ ਇਸ ਨੂੰ ਬਹੁਤ ਸਮ ਅਪ ਵੀ ਕਰ ਸਕਦਾ ਸੀ, ਪਰ ਮੈਂ ਇਹ ਚਾਹਿਆ ਕਿ ਉਹਨਾਂ ਦੇ ਹੀ ਸ਼ਬਦ ਜਿਹੜੇ ਨੇ, ਕਿਉਂਕਿ ਅੰਗਰੇਜ਼ੀ 'ਚ ਉਹਨਾਂ ਨੇ ਲਿਖਿਆ, ਜੋ ਵੀ ਉਹਦਾ ਪੰਜਾਬੀ ਅਨੁਵਾਦ ਬਣਦਾ ਜੀ ਉਸ ਨੂੰ ਅਸੀਂ ਡਿਸਕਸ਼ਨ ਅਧੀਨ ਲਿਆਈਏ। ਸੋ ਅੱਜ ਦੇ ਪਾਰਟ 'ਚ ਉਹਨਾਂ ਨੇ 2 ਮੇਨ ਨੁਕਤਿਆਂ ਦੇ ਉੱਤੇ ਗੱਲ ਕੀਤੀ ਹੈ, ਦੋਨੋਂ ਹੀ ਬੜੇ ਅਹਿਮ ਨੇ। ਪਹਿਲਾ ਲੀਡਰਸ਼ਿਪ ਜੀ। ਸੋ ਉਹਨਾਂ ਦਾ ਪੁੱਛਣਾ ਹੈ, ਹੁਣ ਬਹੁਤ ਵਾਰੀ ਲੀਡਰ ਔਰ ਸਟੇਟਸਮੈਨ ਅੰਗਰੇਜ਼ੀ ਦੇ ਹੀ ਸ਼ਬਦ ਨੇ। ਲੀਡਰ ਲੀਡ ਤੋਂ ਹੋਇਆ, ਜਿਹੜਾ ਅਗਵਾਈ ਕਰਦਾ ਹੈ। ਅਸੀਂ ਆਗੂ ਕਹਿ ਦਿੰਦੇ ਹਾਂ, ਜਾਂ ਇਸ ਨੂੰ ਪੇਸ਼ਵਾ ਵੀ ਕਿਹਾ ਜਾਂਦਾ ਸੀ ਕਦੇ, ਔਰ ਰਹਿਬਰ ਵੀ ਜਾਂ ਰਾਹਬਰ, ਇਹਦੇ ਲਈ ਸ਼ਬਦ ਇਸਤੇਮਾਲ ਹੁੰਦਾ ਸੀ ਜੀ। ਤੇ ਸਟੇਟਸਮੈਨ ਸ਼ਬਦ ਜਿਹੜਾ ਹੈ ਉਸ ਦੇ ਲਈ ਤੁਸੀਂ ਪੰਜਾਬੀ 'ਚ ਨੀਤੀਵਾਨ ਜਾਂ ਦੂਰਦਰਸ਼ੀ ਨੇਤਾ ਜਾਂ ਦੂਜਾ ਕਹਿ ਸਕਦੇ ਹੋ, ਪਰ ਸਟੇਟਸਮੈਨ ਹੀ। ਔਰ ਬਹੁਤ ਵਾਰੀ, ਜਿੰਨਾ ਜੇ ਮੈਂ ਸਿੰਪਲ ਸਮਝਾਉਣਾ ਹੋਏ, ਤੇ ਫਰਕ ਇਹ ਹੈ ਕਿ ਲੀਡਰ ਬਹੁਤ ਵਾਰ ਉਹ ਗੱਲ ਕਹਿੰਦਾ ਹੈ ਜੋ ਲੋਕ ਸੁਣਨਾ ਚਾਹੁੰਦੇ ਨੇ, ਔਰ ਜਿਹਦੇ ਨਾਲ ਲੋਕ ਲੱਗੇ ਹੋਣ, ਲੋਕ ਉਹਨਾਂ ਨੂੰ ਕਹਿਣ ਜੀ ਇਹ ਸਾਡਾ ਲੀਡਰ ਹੈ। ਜਿਵੇਂ ਮਾਸਟਰ ਤਾਰਾ ਸਿੰਘ ਲੰਬਾ ਵਕਤ ਸਿੱਖਾਂ ਦੇ ਲੀਡਰ ਰਹੇ, ਕਿਉਂਕਿ ਉਹ ਬਹੁਤ ਪੋਪੂਲਰ ਸੀ, ਮਾਸ ਅਪੀਲ ਸੀ। ਕਿਤੇ ਵੀ 2 ਘੰਟੇ 2 ਦਿਨ ਦੇ ਨੋਟਿਸ ਦੇ ਉੱਤੇ 2-3 ਲੱਖ ਸਿੱਖ ਇਕੱਠਾ ਕਰ ਦੇਣਾ ਕੋਈ ਵੱਡੀ ਗੱਲ ਨਹੀਂ ਸੀ ਜੀ। ਦੂਸਰਾ ਸਟੇਟਸਮੈਨ ਹੁੰਦਾ। ਸਟੇਟਸਮੈਨ ਉਹ ਹੈ ਜਿਹੜਾ ਕਿ ਸਿਰਫ ਮੌਜੂਦਾ ਤੌਰ ਤੇ ਪੋਪੂਲਰ ਰਹਿਣ ਲਈ ਨਹੀਂ, ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਿਯੋਂਡ ਦਾ ਵੇਲ, ਪਰਦੇ ਦੇ ਪਿੱਛੇ ਵੀ ਦੇਖ ਸਕਦਾ ਕਿ ਇਸ ਤੋਂ ਅੱਗੇ ਕੀ ਹੋ ਸਕਦਾ। ਹੋ ਸਕਦਾ ਹੈ ਕਿ ਉਹ ਗੱਲ ਉਸ ਵੇਲੇ ਪੋਪੂਲਰ ਨਾ ਹੋਏ, ਲੋਕ ਨਾ ਸੁਣਨਾ ਚਾਹੁੰਦੇ ਹੋਣ, ਪਰ ਇੱਕ ਸਟੇਟਸਮੈਨ ਦੇਖਦਾ ਹੈ ਕਿ ਵੀ ਉਸ ਦੇ ਲੋਕਾਂ ਦੇ ਭਲੇ 'ਚ ਕੀ ਹੈ, ਔਰ ਉਹ ਫਿਰ ਆਪਣੇ ਲੋਕਾਂ ਨੂੰ ਅਗਵਾਈ ਦਿੰਦਾ ਹੈ। ਔਰ ਇੱਕ ਵਕਤ ਆ ਜਾਂਦਾ ਹੈ ਕਿ ਲੋਕ ਉਸ ਗੱਲ ਦੇ ਉੱਤੇ ਆ ਕੇ ਕਾਇਲ ਹੋ ਜਾਂਦੇ ਨੇ
ਕਿ ਵੀ ਇਹ ਗੱਲ ਠੀਕ ਹੈ। ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਹਵਾਲੇ ਨਾਲ ਅਕਸਰ ਗੱਲ ਹੁੰਦੀ ਹੈ, ਅਸੀਂ ਅੱਗੇ ਵੀ ਡਿਸਕਸ ਕੀਤਾ ਹੈ ਜੀ, ਤੇ ਮੈਂ ਸਮਝਦਾ ਵੀ ਉਹਨਾਂ ਦਾ ਰੁਤਬਾ ਇੱਕ ਸਟੇਟਸਮੈਨ ਵਾਲਾ ਸੀ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਔਰ ਨਹਿਰੂ, ਭਾਵੇਂ ਇਹਨਾਂ ਨੂੰ ਅਸੀਂ ਜੋ ਮਰਜ਼ੀ ਕਹੀਏ, ਉਹਨਾਂ ਨੇ ਵੀ, ਗਾਂਧੀ ਨੇ ਵੀ 1000 ਸਾਲ ਬਾਅਦ ਹਿੰਦੂਤਵਾ ਦੇ ਏਜੰਡੇ ਨੂੰ ਵਾਪਸ ਲਿਆ ਕੇ ਰੱਖ ਦਿੱਤਾ। ਹਾਲਾਂਕਿ ਉਹਦੀ ਸਟੇਟਸਮੈਨਸ਼ਿਪ ਕੋਈ ਕਲੀਅਰ ਅੰਡਰਸਟੈਂਡਿੰਗ ਜਾਂ ਇਮਾਨਦਾਰੀ ਚੋਂ ਨਹੀਂ ਸੀ, ਕਪਟ ਸੀ, ਛਲ ਸੀ ਔਰ ਕਨਵੋਲੂਟਡ ਮਾਈਂਡ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਲੋਕਾਂ ਦੇ ਐਂਗਲ ਤੋਂ, ਆਪਣੇ ਜਿਹੜੀ ਹੈ ਹਿੰਦੂਤਵਾ ਦੇ ਐਂਗਲ ਤੋਂ, ਉਸ ਨੇ 1000 ਸਾਲ ਬਾਅਦ ਸ਼ੰਕਰਾ ਤੋਂ ਹਿੰਦੂਇਜ਼ਮ ਨੂੰ ਫਰੰਟ ਪੈਡੈਸਟਲ ਤੇ ਲਿਆ ਕੇ ਖੜਾ ਕਰ ਦਿੱਤਾ। ਹੁਣ ਮਾਸਟਰ ਤਾਰਾ ਸਿੰਘ ਦੇ ਹਵਾਲੇ ਨਾਲ, ਕਿਉਂਕਿ ਇਹਨਾਂ ਨੇ ਉਹਨਾਂ ਦਾ ਨਾਮ ਵੀ ਕਿਹਾ ਕਿ ਉਹ ਬੇਸ਼ੱਕ ਇੱਕ ਪਪੂਲਰ ਲੀਡਰ ਆਪਣੇ ਵੇੜੇ ਦੇ ਰਹੇ, ਲੇਕਿਨ ਉਹ ਸਟੇਟਸਮੈਨ ਲਾਈਕ ਨਹੀਂ ਸੀ। ਇਹੀ ਕਾਰਨ ਸੀ ਕਿ 47 ਦੇ ਦੌਰ ਦੇ ਵਿੱਚ ਉਹ ਦੇਖ ਹੀ ਨਹੀਂ ਸਕੇ ਕਿ ਉਹਨਾਂ ਦੇ ਲੋਕਾਂ ਦਾ ਹਿੱਤ ਲੌਂਗ ਟਰਮ, ਸ਼ਾਰਟ ਟਰਮ ਕੀ ਹੈ। ਸੋ ਇਹਨਾਂ ਦਾ ਸਵਾਲ ਇਹੀ ਜੁੜਿਆ ਹੋਇਆ ਹੈ ਕਿ ਵੀ ਲੀਡਰ ਕੇਸ ਨੂੰ ਵੀ ਪ੍ਰੈਜ਼ੈਂਟ ਕਰਦਾ ਚੰਗੇ ਢੰਗ ਨਾਲ, ਸਟੇਟਸਮੈਨ ਦੇਖਦਾ ਵੀ ਹੈ, ਆਪਣੇ ਲੋਕਾਂ ਦੇ ਹਿੱਤ ਵੀ ਦੇਖਦਾ ਹੈ। ਔਰ ਉਹਨਾਂ ਨੇ ਕਿਹਾ ਵੀ ਤਰਾਸਦੀ ਹੈ ਵੀ ਸਾਡਾ ਚੰਗਾ ਲੀਡਰ ਨਹੀਂ ਹੈ। ਬੀਤੇ ਦਾ ਤਾਂ ਤਾਰਾ ਸਿੰਘ ਤੇ ਕੋਈ ਕੰਟਰੋਲ ਨਹੀਂ, ਉਹ ਤਾਂ ਚਲੇ ਗਏ। ਪ੍ਰਕਾਸ਼ ਸਿੰਘ ਬਾਦਲ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਇਹ ਜਿਹੜਾ ਇਸ ਕਿਸਮ ਦੇ ਨੇ। ਸੋ ਉਹਨਾਂ ਦਾ ਸਿੱਧਾ ਪੁੱਛਣਾ ਹੈ ਕਿ ਵੀ ਕਿਹੜਾ ਲੀਡਰ। ਔਰ ਇਹ ਗੱਲ ਈਵਨ ਸਰ ਕਪੂਰ ਸਿੰਘ ਔਰ ਇੱਕ ਹੋਰ ਰਿਟਾਇਰਡ ਡਾਇਰੈਕਟਰ ਸਨ, ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਇਹ ਡਿਸਕਸ਼ਨ ਚੱਲ ਰਹੀ ਸੀ ਖਾਲਿਸਤਾਨ ਦੇ ਮੁੱਦੇ, 84 ਦੀ ਗੱਲ ਹੀ ਹੈ, ਲੇਟ ਮੰਥਸ ਦੀ, ਸ਼ਾਇਦ ਦਸੰਬਰ ਦੀ ਹੋਏਗੀ ਜੀ। ਤੇ ਸਰ ਕਪੂਰ ਸਿੰਘ ਨੇ, ਹਾਲਾਂਕਿ ਉਹ ਬਹੁਤੇ ਠੀਕ ਵੀ ਨਹੀਂ ਸਨ, ਉਹਨਾਂ ਨੇ ਇਹ ਸਵਾਲ ਕੀਤਾ ਸੀ ਕਿ ਉਹ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਬਣਾਉਣਾ ਜੀ। ਸੋ ਮੈਂ ਸਮਝਦਾ ਵੀ ਇਸ ਸਵਾਲ ਦੇ ਵਿੱਚ ਇੱਕ ਵੈਲਿਡਿਟੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ 'ਚ ਜਿਸ ਤਰੀਕੇ ਨਾਲ ਸਾਡੇ ਸਿੰਘਾਂ ਸਿੰਘਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ, ਬਹਾਦਰੀ ਦੇ ਜਿਹੜੇ ਨੇ ਨਵੇਂ ਪੈਰਾਮੀਟਰ ਰੱਖੇ ਨੇ 20ਵੀਂ ਸਦੀ ਦੇ ਵਿੱਚ, ਕੋਈ ਸ਼ੱਕ ਨਹੀਂ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਪੰਥਕ ਕਮੇਟੀ ਹੋਏ ਜਾਂ ਬਾਅਦ ਦੇ ਵਿੱਚ ਅੱਜ ਵੀ ਜਿਹੜੀਆਂ ਸਾਡੀਆਂ ਧਿਰਾਂ ਇਸ ਗੱਲ ਦੇ ਲਈ ਤੁਰੀਆਂ ਹੋਈਆਂ ਨੇ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਧਿਰ ਜਾਂ ਕੋਈ ਵੀ ਇੰਡੀਵਿਜੂਅਲ ਸਮੁੱਚੇ ਕੌਮੀ ਵਿਸ਼ਵਾਸ ਨੂੰ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਇੱਕ ਸੰਤ ਸਿਪਾਹੀ ਦੇ ਇਮੇਜ ਦੇ ਵਿੱਚ ਉਭਰੇ, ਉਸ ਦੇ ਵਿੱਚ ਉਹ ਘੜੇ ਗਏ ਔਰ ਉਸ ਇਮੇਜ ਦੇ ਵਿੱਚ ਉਹਨਾਂ ਨੇ ਸ਼ਹੀਦੀ ਪਾਈ। ਪਰ ਜੇ ਅਸੀਂ ਮੂਵਮੈਂਟ ਦੇ ਹਵਾਲੇ ਨਾਲ ਜੂਨ 84 ਤੋਂ ਬਾਅਦ ਦੇਖੀਏ ਕਿ ਜੇ ਸਾਡੇ ਕੋਲ ਆਰਟੀਕੂਲੇਟ ਲੀਡਰਸ਼ਿਪ, ਜਿਸ ਦੇ ਉੱਤੇ ਲੋਕਾਂ ਦਾ ਵੀ ਪੂਰਾ ਵਿਸ਼ਵਾਸ ਹੁੰਦਾ ਜੀ, ਜੁਝਾਰੂ ਜਿਹੜੀਆਂ ਸਫਾਂ ਦੇ ਵਿੱਚ ਜੁਝਾਰੂਪਣੇ ਦੇ ਨਾਲ ਲਿਬਰੇਸ਼ਨ ਦੀ ਗੱਲ ਸੀ, ਉਹਦਾ ਵੀ ਟਰਸਟ ਹੁੰਦਾ, ਤੇ ਫਿਰ ਸ਼ਾਇਦ ਸਾਡੀ ਕਹਾਣੀ ਡਿਫਰੈਂਟ ਹੁੰਦੀ। ਸੋ ਮੈਨੂੰ ਇਸ ਗੱਲ ਨੂੰ ਐਡਮਿਟ ਕਰਨ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਸਾਡੇ ਕੋਲ ਇਸ ਦੌਰ ਦੇ ਵਿੱਚ ਔਰ ਅੱਜ ਦੇ ਕਰੰਟ 'ਚ ਵੀ, ਔਰ ਇਸ ਲਈ ਮੈਂ ਸਮਝਦਾ ਹਾਂ ਵੀ ਸਾਨੂੰ, ਕਿਉਂਕਿ ਇੰਡੀਵਿਜੂਅਲ ਕੋਈ ਇਸ ਕਿਸਮ ਦੀ ਲੀਡਰਸ਼ਿਪ, ਸਟੇਟਸਮੈਨਸ਼ਿਪ ਨਹੀਂ ਹੈ, ਫਿਰ ਸਾਨੂੰ ਗੁਰੂ ਦੀ ਜਿਹੜੀ ਵਿਲ ਸੀ ਸਾਡੇ ਪ੍ਰਤੀ, ਜਾਂ ਗੁਰੂ ਸਾਹਿਬਾਨ ਦਾ ਜਿਹੜਾ ਸਿਧਾਂਤ ਸੀ ਕਲੈਕਟਿਵ ਲੀਡਰਸ਼ਿਪ ਦਾ, ਜਿਹੜੀ ਵਿਜ਼ਡਮ ਹੈ ਕਿ ਜਿਹੜਾ 2 men are wiser than 1 and 3 are wiser than 2, ਔਰ ਇਸੇ ਤਰ੍ਹਾਂ 5 ਦਾ ਕਨਸੈਪਟ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਸੀ, ਔਰ ਸੰਗਤ ਦੀ ਫਾਈਨਲਨੈਸ ਜਾਂ ਸੰਗਤ ਦਾ ਜਿਹੜਾ ਉਹ ਪਾਵਰ, ਉਹ ਕਲੈਕਟਿਵ ਵਿਜ਼ਡਮ ਦੀ ਗੱਲ ਹੈ। ਸੋ ਮੈਂ ਜਦੋਂ ਵੀ ਪੰਜਾਬ ਦੇ ਹਵਾਲੇ ਨਾਲ ਵੀ, ਬਾਹਰਲੇ ਮਾਡਲ ਦੇ ਹਵਾਲੇ ਨਾਲ ਵੀ ਗੱਲ ਕਰਦੇ ਕਿ ਬਈ ਇਹ ਵਾਹਿਦ ਲੀਡਰਸ਼ਿਪ ਵਾਲੀ ਗੱਲ ਸਾਡੇ ਨਹੀਂ ਤੁਰੇਗੀ। ਅਸੀਂ ਸਾਰੇ ਜਿੱਥੇ ਵੀ ਹੈ, ਜਿਹੜੇ ਲੋਕ ਆਪਣੇ ਆਪ ਨੂੰ ਸਮਝਦੇ ਨੇ ਵੀ ਅਸੀਂ ਪੰਥ ਨੂੰ ਸਮਰਪਿਤ ਹੈ, ਉਹ ਕਲੈਕਟਿਵ ਲੀਡਰਸ਼ਿਪ ਦਾ ਮਿਸਲ ਮਾਡਲ ਜਿਹੜਾ ਸੀ ਕਿ ਭਾਈ ਆਪਣੀ ਰੱਖੋ ਮਿਸਲ ਦੇ ਝੰਡੇ, ਪਰ ਕੌਮੀ ਆਜ਼ਾਦੀ, ਔਰ ਉਹਦੇ ਚੋਂ ਹੀ ਵਿਜ਼ਡਮ ਵੀ ਨਿਕਲੇਗੀ। ਔਰ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਅੱਜ ਬਹੁਤ ਸਾਰੇ ਫੀਲਡਸ ਦੇ ਵਿੱਚ ਸਾਡੇ ਬੱਚੇ ਬੱਚੀਆਂ ਐਕਸੈਲ ਕਰ ਰਹੇ ਨੇ। ਔਰ ਮੈਂ ਜੇ ਲੀਡਰਸ਼ਿਪ ਦੇ ਹਵਾਲੇ ਨਾਲ ਹੀ ਕਹਾਂ ਕਿ ਛੋਟੀ ਭੈਣ ਅਮਨਜੋਤ ਕੌਰ ਜਿਵੇਂ ਜਿਸ ਕਿਸਮ ਦੀਆਂ ਗੱਲਾਂ ਇਹ ਕਰਦੇ ਨੇ, ਬੀਇੰਗ ਟੂ ਯੰਗ, ਕਿ ਇਹੀ ਲੀਡਰਸ਼ਿਪ ਹੈ। ਹੋਰ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਉੱਪਰੋਂ ਡਿੱਗਦੇ ਹੁੰਦੇ ਨੇ ਲੀਡਰ, ਲੋਕਾਂ ਚੋਂ ਹੀ ਨਿਕਲਦੇ ਨੇ ਔਰ ਉਹੀ ਓਪਰਚੁਨਿਟੀ ਜਿਹੜੀ ਹੈ ਉਸ ਨੂੰ ਫੜਦੇ ਨੇ, ਉਸ ਦੇ ਲਈ ਅੱਗੇ ਤੁਰਦੇ ਨੇ। ਔਰ ਮੈਂ ਅਮਰੀਕਾ 'ਚ ਵੀ ਦੇਖਦਾ, ਕੈਪ ਮੂਵਮੈਂਟ ਵਿੱਚ ਯੂਥ ਦੀ ਗਰੋ ਹੁੰਦਿਆਂ ਦੇਖੀ ਹੈ, ਔਰ ਕਿਵੇਂ ਇੱਥੇ ਆਰਗੇਨਾਈਜੇਸ਼ਨਸ ਜਿਹੜੀਆਂ ਸ਼ੁਰੂ ਹੋਈਆਂ 10 ਸਾਲ 12 ਸਾਲ 14 ਸਾਲ ਪਹਿਲਾਂ, ਅੱਜ $2-2 ਮਿਲੀਅਨ $3-3 ਮਿਲੀਅਨ ਦੇ ਬਜਟ ਨੇ, ਔਰ ਉਹਨਾਂ 'ਚ ਫੁੱਲ ਟਾਈਮ ਕੰਮ ਕਰਨ ਵਾਲੇ ਵੀ ਨੇ।
ਪਰ ਸਰਟਨਲੀ ਇਹ ਕ੍ਰਾਈਸਿਸ ਅੱਜ ਵੀ ਸਾਨੂੰ ਫੇਸ ਹੋ ਰਿਹਾ, ਕਿਉਂਕਿ ਜਿਹੜੇ ਸਾਡੇ ਈਵਨ ਛੋਟੇ ਬੈਂਡ ਵੀ ਨੇ, ਅਸੀਂ ਆਪਣੀ ਈਗੋ ਨੂੰ ਛੱਡਣ ਨੂੰ ਤਿਆਰ ਨਹੀਂ ਹੈ। ਔਰ ਬਹੁਤ ਸਾਰਿਆਂ ਦਾ ਸਾਡਾ ਐਟੀਟਿਊਡ ਇਹ ਬਣਿਆ ਹੋਇਆ ਕਿ ਮਾਈ ਵੇ ਔਰ ਹਾਈਵੇ, ਜਾਂ ਮੇਰੀ ਗੱਲ ਮੰਨੋ ਤਾਂ ਚੜ ਜਾਓ, ਪੈ ਜਾਓ ਡੰਡਿਓ ਡੰਡੀ। ਇਹ ਐਟੀਟਿਊਡ ਨਹੀਂ ਚੱਲੇਗਾ। ਸਾਨੂੰ ਸਭ ਨੂੰ ਵੀ ਐਗਰੀ ਟੂ ਡਿਸਐਗਰੀ ਆਮ ਬਿਹੇਵੀਅਰ 'ਚ, ਪਰ ਕੌਮੀ ਤੌਰ ਦੇ ਉੱਤੇ ਜਿਹੜਾ ਹੈ ਸਾਡਾ ਕਲੈਕਟਿਵ ਦਾ ਪਾਰਟ। ਔਰ ਦੂਸਰਾ ਵੀ ਜਿਹੜਾ ਇਹਨਾਂ ਨੇ ਨੁਕਤਾ ਉਠਾਇਆ, ਬੜਾ ਵੈਲਿਡ ਨੁਕਤਾ ਹੈ, ਬਾਲਕਨਾਈਜੇਸ਼ਨ ਆਫ ਇੰਡੀਆ। ਬਾਲਕਨਾਈਜੇਸ਼ਨ ਦਾ ਟੁਕੜੇ ਹੋਣਾ, ਜਿਵੇਂ ਬਾਲਕਨ ਸਟੇਟਸ ਜਿਹੜੀਆਂ ਨੇ ਛੋਟੀਆਂ ਯੂਗੋਸਲਾਵੀਆ ਦੀ ਅਸੀਂ ਕਹਿੰਦੇ ਜੀ ਬਾਲਕਨਾਈਜੇਸ਼ਨ ਹੋਈ 7 ਹਿੱਸਿਆਂ 'ਚ, ਸੋਵੀਅਤ ਯੂਨੀਅਨ ਟੁੱਟਿਆ, ਅੱਡ ਟੁੱਟਣਾ। ਉਹਦੇ 'ਚ ਉਹਨਾਂ ਨੇ ਕਸ਼ਮੀਰ ਔਰ ਨਾਰਥ ਈਸਟ ਦੀ ਗੱਲ ਕੀਤੀ। ਜਦੋਂ ਨਾਰਥ ਈਸਟ ਦੀ ਗੱਲ ਹੁੰਦੀ ਹੈ ਤਾਂ ਉਹਦੇ 'ਚ ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਇਹ ਸਾਰੀਆਂ ਹੀ ਜਿਹੜੀਆਂ ਨੇ ਆ ਜਾਂਦੀਆਂ ਨੇ ਸਟੇਟਸ, 7 ਸਟੇਟਾਂ ਨੇ। ਔਰ ਕਸ਼ਮੀਰ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਜੀ ਬੜੇ ਸਖਤ ਕਾਨੂੰਨ ਨੇ, ਲੋਕਾਂ ਨੂੰ ਉਹਨਾਂ ਨੇ ਖੰਘਣ ਵੀ ਨਹੀਂ ਦਿੱਤਾ, ਬੰਬਾਰੀ ਵੀ ਕਰਦੇ ਨੇ, ਮਾਰ ਦਿੱਤੇ। ਔਰ ਨਤੀਜੇ ਦੇ ਤੌਰ ਤੇ ਇੱਕ ਜਨਰੇਸ਼ਨ ਲੜਦੀ ਰਹੀ, ਦੂਸਰੀ ਜਿਹੜੀ ਆ ਉਹਨਾਂ ਦੀ ਯੰਗ ਜਨਰੇਸ਼ਨ ਉਹ ਮੁੱਖ ਧਾਰਾ 'ਚ ਆ ਗਈ। ਉਹ ਦਿੱਲੀ ਯੂਨੀਵਰਸਿਟੀ ਹੋਏ, ਫਿਲਮਾਂ ਹੋਣ, ਉਹ IITs ਹੋਣ, ਦੂਜਿਆਂ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ, ਪੰਜਾਬ 'ਚ ਵੀ ਆ ਗਏ, ਰਿਐਲਿਟੀ ਸ਼ੋਜ਼ ਦੇ ਉੱਥੇ ਵੀ ਕਰਦੇ ਨੇ, ਸਾਰੇ ਗਾਵਾਂ 'ਚ ਵੀ ਮੈਂ ਕਿਹਾ ਗਾਉਂਦੇ ਹੋਣੇ। ਔਰ ਉਹਨਾਂ ਨੇ ਕਿਹਾ ਵੀ ਰਲਾ ਮਿਲਾ ਕੇ ਉਹਨਾਂ ਨੇ ਕਿਹਾ ਜੀ ਵੀ ਇਹੀ ਲੋਕ ਜਿਹੜੇ ਨੇ ਜੇ ਉਹਨਾਂ ਦੇ ਆ ਗਏ ਤੇ ਸਿੱਖ ਵੀ ਅੱਜ ਮੁੱਖ ਧਾਰਾ 'ਚ ਹੀ ਨੇ। ਜਿਹੜੇ ਬਾਹਰ ਪੰਜਾਬ ਤੋਂ ਰਹਿੰਦੇ ਨੇ, ਨਵੰਬਰ 84 ਦੇ ਐਕਸਪੀਰੀਅੰਸ ਨੇ ਉਹਨਾਂ ਨੂੰ ਹੋਰ ਵੀ ਡਰਾ ਦਿੱਤਾ, ਤੇ ਉਹ ਵੀ ਆਜ਼ਾਦੀ ਦੀ ਲੜਾਈ 'ਚ ਡਿੱਕਾ ਨੇ ਵੀ ਇਸ ਸਾਰੇ ਨੂੰ ਕਿਵੇਂ ਡੀਲ ਕਰੋ। ਇਹ ਵੀ ਇੱਕ ਬਹੁਤ ਸੀਰੀਅਸ ਗੱਲ ਹੈ ਔਰ ਬਿਲਕੁਲ ਠੀਕ ਗੱਲ ਹੈ ਕਿ ਦੇਖੋ ਇਨ ਦਾ ਐਂਡ ਜਿਹੜਾ ਪਹਿਲਾ ਇੰਸਟਿੰਕਟ ਹੁੰਦਾ ਹੈ ਕਿਸੇ ਜਾਨਵਰ ਦਾ ਵੀ ਔਰ ਹਿਊਮਨ ਬੀਇੰਗ ਦਾ, ਉਹ ਹੁੰਦਾ ਹੈ ਸੈਲਫ ਪ੍ਰੀਜ਼ਰਵੇਸ਼ਨ, ਆਪਣਾ ਬਚਾਅ। ਬਾਕੀ ਸਭ ਗੱਲਾਂ ਬਾਅਦ 'ਚ ਹੋ ਜਾਂਦੀਆਂ ਨੇ। ਔਰ ਅਕਸਰ ਕਿਸੇ ਮੁਸੀਬਤ ਬਾਰੇ ਇਹ ਕਿਹਾ ਜਾਂਦਾ ਜਿਵੇਂ 47 ਦੇ ਹਵਾਲੇ ਨਾਲ, ਜਾਂ ਕਿ ਜੀ ਮਾਵਾਂ ਨੇ ਪੁੱਤਰ ਨਹੀਂ ਪਛਾਣੇ। ਮਤਲਬ ਇਹ ਸੀ ਹੁਣ ਮਾਂ ਪੁੱਤਰ ਦੀ ਰਿਲੇਸ਼ਨਸ਼ਿਪ ਇਸ ਕਿਸਮ ਦੀ ਹੈ ਕਿ ਇਹ ਹੁੰਦਾ ਕਿ ਮਾਂ ਸਭ ਕੁਝ ਕੁਰਬਾਨ ਕਰ ਦਿੰਦੀ ਹੈ ਪੁੱਤ, ਲੇਕਿਨ ਇੱਕ ਸਟੇਜ ਐਸੀ ਆ ਜਾਂਦੀ ਜੇ ਮਾਂ ਤੇ ਪੁੱਤਰ ਨੂੰ ਵੀ ਆਪਣੀ ਸਰਵਾਈਵਲ ਦਾ, ਮਾਂ ਆਪਣੇ ਸਰਵਾਈਵਲ ਲਈ ਦੌੜਦੀ। ਮਤਲਬ ਇਸ ਕਿਸਮ ਦਾ ਹੈ, ਹਕੀਕਤ ਵੀ ਹੈ ਜੀ। ਹੁਣ ਗੱਲ ਇਹ ਹੈ ਵੀ ਜੇ ਅੱਜ 4-5 ਮਿਲੀਅਨ ਸਿੱਖ ਪੰਜਾਬ ਤੋਂ ਬਾਹਰ ਭਾਰਤ ਦੀਆਂ ਬਾਕੀ ਸਟੇਟਾਂ 'ਚ ਵਸਦੇ, ਜਿਨ੍ਹਾਂ ਨੇ ਕਾਰੋਬਾਰ ਵੀ ਐਸਟੈਬਲਿਸ਼ ਕਰ ਲਏ, ਉਹਨਾਂ ਦਾ ਰਹਿਣ ਸਹਿਣ ਵੀ ਉਹਨਾਂ ਲੋਕਾਂ ਦੇ ਨਾਲ ਹੋ ਗਿਆ, ਬੋਲੀ ਵੀ ਉਹਨਾਂ ਦੀ ਬੋਲਣ ਲੱਗ ਗਏ, ਉਹ ਗੀਤ ਵੀ ਉਹਨਾਂ ਦੇ ਗਾਉਣ ਲੱਗ ਗਏ, ਸਾਰਾ ਕੁਝ ਹੋ ਗਿਆ, ਤੇ ਉਹਨਾਂ ਦਾ ਇਹ ਕਹਿਣਾ ਕਿ ਉਹ ਖਾਲਿਸਤਾਨ ਦੇ ਰਸਤੇ ਦੇ ਵਿੱਚ ਰੁਕਾਵਟ ਵੀ ਨੇ ਔਰ ਢਾਹ ਲਾ ਰਹੇ ਨੇ, ਗੱਲ ਗਲਤ ਨਹੀਂ। ਔਰ ਇਹੀ ਕਾਰਨ ਹੈ ਕਿ ਸਾਡਾ ਬਹੁਤ ਸਾਰਾ ਸਮਾਂ ਜਦੋਂ ਈਵਨ ਟਰੈਵਲ ਅਰਾਊਂਡ ਹੁੰਦੇ ਆ ਜਾਂ ਡਿਸਕਸ਼ਨ 'ਚ ਵੀ ਹੁੰਦਾ, ਬਹੁਤ ਵਾਰ ਬਾਹਰਲੇ ਸਿੱਖਾਂ ਦਾ ਇਹ ਕੰਸਰਨ ਹੁੰਦਾ ਕਿ ਜੀ ਉੱਥੇ ਤਾਂ ਪੰਜਾਬ ਵਾਲੇ ਤਾਂ ਰੌਲਾ ਪਾ ਦਿੰਦੇ ਨੇ, ਇੱਥੇ ਸਾਨੂੰ ਕੁੱਟ ਪੈਂਦੀ ਜੀ। ਔਰ ਕਈ ਵਾਰੀ ਇਹੀ ਗੱਲ ਈਵਨ ਪੰਜਾਬ ਦੇ ਸਿੱਖ ਵੀ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਹਵਾਲੇ ਨਾਲ ਕਹਿਣਗੇ ਕਿ ਤੁਸੀਂ ਅਮਰੀਕਾ ਕੈਨੇਡਾ 'ਚ ਰੌਲਾ ਪਾਉਂਦੇ ਹੋ, ਇੱਥੇ ਸਾਨੂੰ ਹੁੰਦਾ, ਸਾਨੂੰ ਨਹੀਂ ਚਾਹੀਦਾ, ਅਸੀਂ ਠੀਕ ਹੈ ਜੋ ਵੀ। ਸੋ ਇਹਨੂੰ ਕਹਿੰਦੇ ਨੇ ਕਿ ਰੈਜ਼ਿਗਨੇਸ਼ਨ ਕਰ ਦੇਣਾ, ਆਪਣੇ ਆਪ ਨੂੰ ਐਕਸੈਪਟ ਕਰ ਲੈਣਾ ਜੋ ਵੀ ਅਸੀਂ ਹੈਗੇ ਆ। ਜੇ ਸਾਨੂੰ ਕੁੱਟ ਪੈਂਦੀ ਹੈ ਪੈਣ ਦਿਓ, ਕੋਈ ਗੱਲ ਨਹੀਂ, ਅਸੀਂ ਸਾਡੇ ਲਈ ਇੱਥੇ ਹੀ ਜੀਣਾ ਮਰਨਾ, ਹੁਣ ਸਾਡੇ ਲਈ ਕੋਈ ਰਸਤਾ ਨਹੀਂ। ਸੋ ਮੈਂ ਸਮਝਦਾ ਵੀ ਇਹ ਇੱਕ ਫੈਕਟਰ ਹੈ। ਔਰ ਇਸ ਚੋਂ ਇੱਕ ਗੱਲ ਜਿਹਦੇ 'ਚ ਅਸੀਂ ਕੋਈ ਬਹੁਤਾ ਕੁਝ ਕਰ ਨਹੀਂ ਸਕਦੇ। ਹੁਣ ਜੇ ਕੋਈ ਬੰਬੇ 'ਚ ਸਿੱਖ ਰਹਿੰਦਾ ਹੈ, ਕਲਕੱਤੇ 'ਚ ਰਹਿੰਦਾ ਹੈ, ਅਹਿਮਦਾਬਾਦ ਬੈਠਾ ਹੈ, ਕਿਸੇ ਹੋਰ ਥਾਂ ਬੈਠਾ ਹੈ, ਉਹਨੂੰ ਇਹ ਤਾਂ ਨਹੀਂ ਕੋਈ ਗਾਰੰਟੀ ਕਰ ਸਕਦਾ ਕਿ ਜੀ ਪੰਜਾਬ 'ਚ ਆਉਂਦੇ ਆ ਤੁਸੀਂ ਉਹਨਾਂ ਦੇ ਲਈ ਕੋਈ ਮਹਿਲ ਬਣਾ ਕੇ ਰੱਖਿਆ, ਉਹਨਾਂ ਨੂੰ ਤੁਸੀਂ ਨੌਕਰੀ ਦਿਓਗੇ ਜਾਂ ਉਹਨਾਂ ਨੂੰ ਕੁਝ ਕਰੋਗੇ, ਕਿ ਪੰਜਾਬ ਤਾਂ ਖੁਦ ਜਿਹੜਾ ਉਹ ਸਫਰ ਕਰ ਰਿਹਾ, ਜਿਸ ਕਿਸਮ ਦੀ ਅਨਐਮਪਲੋਇਮੈਂਟ ਹੈ ਜਾਂ ਦੂਸਰੀਆਂ ਹੋਰ ਮੁਸ਼ਕਲਾਤਾਂ ਦਾ ਸਾਹਮਣਾ ਕਰ ਰਿਹਾ। ਪਰ ਇਹ ਵੀ ਇੱਕ ਕਾਰਨ ਸੀ ਕਿ ਨਵੰਬਰ 84 'ਚ ਜਿਹੜੇ ਕੁਝ ਸਿੱਖ ਆਏ ਵੀ, ਉਹਨਾਂ ਨੂੰ ਇੱਕ ਤਾਂ ਹਕੂਮਤ ਨੇ ਡਿਸਕਰੇਜ ਕੀਤਾ, ਬਾਅਦ ਦੇ ਵਿੱਚ ਤਾਂ ਉਹਨਾਂ ਦਾ ਰਸਤਾ ਵੀ ਰੋਕ ਲਿਆ। ਕੁਝ ਉਹਨਾਂ 'ਚੋਂ ਐਡਜਸਟ ਹੋਏ, ਮੋਹਾਲੀ 'ਚ ਹੋਏ ਜਾਂ ਲੁਧਿਆਣੇ ਜਾਂ ਕਿਸੇ ਹੋਰ ਥਾਂ ਤੇ। ਹੁਣ ਬਹੁਤ ਸਾਰੇ ਜਿਹੜੇ ਉੱਥੋਂ ਕਾਰਖਾਨਿਆਂ ਦੇ ਮਾਲਕ ਸੀ ਜਾਂ ਬਹੁਤ ਸੌਖੀ ਜ਼ਿੰਦਗੀ ਜਿਉਂਦੇ ਸੀ, ਇੱਥੇ ਨਵੇਂ ਸਿਰਿਓਂ ਸਟਰਗਲ ਕਰਨ ਨੂੰ ਤਿਆਰ ਨਹੀਂ ਸੀ ਔਰ ਹੁੰਦਾ ਵੀ ਔਖਾ। ਉਹ ਚਲੇ ਗਏ, ਉਹਨਾਂ 'ਚੋਂ ਕਈਆਂ ਦੇ ਮਨ 'ਚ ਕੁੜਿੱਤਣ ਵੀ ਰਹੀ। ਕਈ ਅੱਜ ਵੀ ਕਹਿਣਗੇ ਜੇ ਸਾਨੂੰ ਸਾਂਭਿਆ ਨਹੀਂ। ਸਾਂਭਣਾ ਤਾਂ ਤਾਂ ਹੈ ਜੇ ਪੰਜਾਬ ਵਾਲਿਆਂ ਦਾ ਜਿਹੜਾ ਉਹਨਾਂ ਨੂੰ ਇੱਥੇ ਕੋਈ ਲਹਿਰਾਂ ਬਹਿਰਾਂ ਹੋਣ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਫੈਕਟਰ ਜ਼ਰੂਰ ਹੈਂਪਰ ਕਰਦੇ ਨੇ ਸਾਡੀ ਗਰੋਥ ਨੂੰ, ਕਾਜ਼ ਦੇ ਨੂੰ ਜਾਂ ਉਸ ਲਈ। ਪਰ ਅਸੀਂ ਇਹ ਦੇਖਣਾ ਹੈ ਕਿ ਇਨ ਦਾ ਐਂਡ ਆਫ ਦਾ ਡੇ ਕੀ ਸਾਡੀ ਸਿੱਖੀ ਦੀ ਸਰਵਾਈਵਲ, ਸਾਡੀ ਕੌਮੀ ਸਰਵਾਈਵਲ ਬਿਨਾਂ ਆਪਣੇ ਦੇਸ਼ ਤੋਂ ਸੰਭਵ ਹੈ।
ਜੀ ਜਾਂ ਜੇ ਅਸੀਂ ਸਮਝਦੇ ਹਾਂ ਕਿ ਜੀ ਠੀਕ ਹੈ ਹਿਊਮਨ ਬੀਇੰਗ ਹੀ ਹੈ, ਹਿਊਮਨ ਬੀਇੰਗ ਹੀ ਰਹਿਣਾ ਹੈ, ਉਹ ਕੁਝ ਬਣ ਜਾਓ ਜੋ ਹੈ ਉੱਥੋਂ ਦੇ ਹੀ ਤੁਸੀਂ ਹੋ ਕੇ ਰਹਿ ਜਾਓ, ਉਹ ਕੈਟਾਗਰੀ ਤਾਂ ਮੁਗਲਾਂ ਦੇ ਵੇਲੇ ਵੀ ਸੀ। ਹੁਣ ਜਦੋਂ 10ਵੇਂ ਪਾਤਸ਼ਾਹ ਨੇ ਚੈਲੰਜ ਕੀਤਾ ਅਨੰਦਪੁਰ ਸਾਹਿਬ ਤੋਂ, ਕਿੰਨੇ ਸਿੱਖ ਸੀ ਉਹਨਾਂ ਦੇ ਨਾਲ ਜੀ। ਹੁਣ ਉਦੋਂ ਵੀ ਜਿਹੜੇ ਸਿੱਖਾਂ ਨੂੰ ਜਿਹੜੇ ਸਰਕਾਰੀ ਨੌਕਰੀਆਂ 'ਚ ਸੀ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਵਰਗੇ ਜਾਂ ਦੂਸਰੇ ਜਿਨ੍ਹਾਂ ਨੇ ਬਾਅਦ ਸ਼ਹੀਦੀਆਂ ਵੀ ਦਿੱਤੀਆਂ, ਉਹਨਾਂ ਨੇ ਤਾਂ ਐਡਜਸਟ ਕਰ ਲਿਆ ਹੋਇਆ ਸੀ ਮੁਗਲਾਂ ਦੇ ਨਾਲ ਕਿ ਭਾਈ ਠੀਕ ਹੈ ਤੁਸੀਂ ਆਪਣਾ ਧਰਮ ਮੰਨੀ ਜਾਂਦੇ ਆ, ਬਾਕੀ ਅਸੀਂ ਤੁਹਾਡੀ ਅਧੀਨਗੀ ਕਬੂਲ ਕਰਦੇ। ਪਰ ਜਿੱਦਣ ਫਾਈਨਲ ਅਟੈਕ ਹੋਇਆ, ਫਿਰ ਭਾਵੇਂ ਕੋਈ ਸਰਕਾਰੀ ਦਰਬਾਰੇ ਨੌਕਰੀ ਕਰਨ ਵਾਲਾ ਸੀ ਜਾਂ ਨਹੀਂ ਸੀ, ਸਾਰੇ ਹੀ ਦੁਸ਼ਮਣ ਦੇ ਟਾਰਗੇਟ ਦੇ ਉੱਤੇ ਸੀ। ਸੋ ਮੈਂ ਸਮਝਦਾ ਵੀ ਸੂਨਰ ਔਰ ਲੇਟਰ ਇਹਨਾਂ ਦੇ ਵਿੱਚ ਇੱਕ ਤਬਕਾ ਹੋਏਗਾ ਜਿਹਨਾਂ ਉੱਥੇ ਜਿਹੜਾ ਰਲਚ ਮਿਚ ਗਿਆ, ਕ੍ਰਾਸ ਮੈਰਿਜਸ ਹੋਣ ਲੱਗ ਗਈਆਂ, ਤੁਸੀਂ ਇਹ ਸੁਣਦੇ ਹੋ ਕਹਾਣੀਆਂ ਕੀ ਹੈ ਕੀ ਨਹੀਂ ਹੋ ਰਿਹਾ। ਲੇਕਿਨ ਇਨ ਦਾ ਐਂਡ ਆਫ ਦਾ ਡੇ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਹੈ। ਆਪਣੀ ਜੇ ਅਸੀਂ ਆਈਡੈਂਟੀਟੀ ਸਿੱਖੀ ਦੇ ਨਾਲ ਉਸ ਧਰਤੀ ਦੇ ਉੱਤੇ ਆਪਣੀ ਜਿਹੜੀ ਹੈ ਕੋਈ ਦੇਣੀ ਹੈ ਕੰਟਰੀਬਿਊਸ਼ਨ ਹਿਊਮਨ ਹਿਸਟਰੀ ਨੂੰ, ਤੇ ਉਹ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੈ। ਇਹ ਸਾਰੇ ਫੈਕਟਰ ਨੇ, ਬਹੁਤ ਵੈਲਿਡ ਫੈਕਟਰ ਨੇ, ਇਹਨਾਂ ਦਾ ਕਿਸੇ ਕੋਲ ਵੀ ਸ਼ਾਇਦ ਸਟੇਟ ਫਾਰਵਰਡ ਆਨਸਰ ਨਹੀਂ ਹੋਏਗਾ। ਪਰ ਮੈਂ ਇਹ ਸਮਝਦਾ ਵੀ ਇੱਕ ਧੱਕਾ ਜ਼ਰੂਰ ਲੱਗੇਗਾ। ਅਸੀਂ ਕੁਝ ਆਪਣਾ ਕਾਡਰ ਲੂਜ਼ ਵੀ ਕਰ ਸਕਦੇ ਹਾਂ, ਕੁਝ ਮੇਨ ਸਟ੍ਰੀਮ ਦੇ ਹਵਾਲੇ ਵੀ ਹੋ ਸਕਦੇ ਨੇ। ਪਰ ਜੇ ਅਸੀਂ ਖਾਲਿਸਤਾਨ ਨਹੀਂ ਬਣਾ ਪਾਵਾਂਗੇ ਜਾਂ ਨਹੀਂ ਬਣਾਉਂਦੇ ਤਾਂ ਫਿਰ ਪੰਜਾਬ ਵਿਚਲਾ ਵੀ ਜਿਹੜਾ ਸਾਰਾ ਪਾਰਟ ਹੈ ਉਹ ਵੀ ਜਾਂਦਾ ਲੱਗੇਗਾ। ਤੇ ਜੇ ਅਸੀਂ ਬਣਾ ਲੈਨੇ ਆ, ਫਿਰ ਸੰਭਵ ਹੈ ਕਿ ਜਿਹੜੇ ਮੇਨ ਸਟ੍ਰੀਮ ਜਾਂ ਦੂਜਿਆਂ 'ਚ ਵੀ ਬੈਠੇ ਨੇ ਉਹਨਾਂ ਨੂੰ ਅਸੀਂ ਇੱਜ਼ਤ ਜਾਂ ਵਕਾਰ ਵਾਲੀ ਜ਼ਿੰਦਗੀ ਦੇ ਸਕੀਏ, ਜੇ ਉੱਥੇ ਵੀ ਰਹਿਣਾ ਚਾਹਣ। ਜਿਵੇਂ ਇਜ਼ਰਾਈਲ ਬਣਨ ਦੇ ਨਾਲ ਯਹੂਦੀਆਂ ਨੂੰ ਦੁਨੀਆ ਭਰ ਦੇ ਵਿੱਚ ਪ੍ਰਾਈਡ ਔਰ ਮਾਣ ਮਿਲਿਆ। ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਅਮਨਜੋਤ ਕੌਰ ਜੀ ਦਾ। ਔਰ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਗੱਲਬਾਤ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵੀਅਰਸ, ਤੁਸੀਂ ਇਸ ਤਰ੍ਹਾਂ ਬਨੇ ਰਹੋ। ਮੇਰੇ ਮਿਲਦੇ ਹਾਂ ਛੋਟੇ ਵਕਤ ਬਾਅਦ।